saying I'm a Khalistani. I will take action on this. Yes, क्योंकि मैंने टर्बन पहना है तो आप लोग ये बोल रहे हैं। अगर मैंने टर्बन ना पहना तो आप मुझे बोलते खालिस्तानी। जी सब तो पहली खबर आई पश्चिम बंगाल तो कि एक IPS अफसर जसप्रीत सिंह ਨੂੰ ਉਹਨਾਂ ਦੀ ਟਰਬਨ ਕਰਕੇ ਉਹਨਾਂ ਦੀ ਪਗੜੀ ਕਰਕੇ ਖਾਲਿਸਤਾਨੀ ਕਿਹਾ ਗਿਆ। बीजेपी कार्यकर्ता एक ਧਰਨਾ ਮੁਜ਼ਾਹਰਾ ਕਰ ਰਹੇ ਸੀਗੇ, ਉਹਦੇ 'ਚ ਇੱਕ BJP कार्यकर्ता ਨੇ ਜਦੋਂ ਉਹਨਾਂ ਨੂੰ ਖਾਲਿਸਤਾਨੀ ਕਿਹਾ ਤਾਂ ਉਹ ਭੜਕ ਗਏ ਤੇ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਮੇਰੀ ਟਰਬਨ ਨੂੰ ਦੇਖ ਕੇ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ। BJP ਦੇ कार्यकर्ता अक्सर सोशल मीडिया ते लोगों ਨੂੰ ਉਹਨਾਂ ਦੇ ਕੱਪੜਿਆਂ ਵਾਸਤੇ ਟਰੋਲ ਕਰਦੇ ਨੇ। 2019 ਚ ਜਦੋਂ CNRC ਦਾ ਅੰਦੋਲਨ ਚੱਲਿਆ 2019 ਵਿੱਚ ਉਦੋਂ ਵੀ BJP ਦੇ ਕਾਰਜਕਰਤਾਵਾਂ ਨੇ ਮੁਸਲਮਾਨਾਂ ਨੂੰ ਉਹਨਾਂ ਦੀ ਟੋਪੀ ਦੇਖ ਕੇ ਪਾਕਿਸਤਾਨੀ ਕਿਹਾ ਸੀਗਾ। ਖੁਦ नरेंद्र मोदी ਦੀ ਵੀ ਇੱਕ ਸਟੇਟਮੈਂਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕੱਪੜੋਂ ਸੇ ਪਹਿਚਾਨੇ ਜਾਤੇ हैं, यानी कि ਭਾਰਤ 'ਚ ਜਿਹੜਾ ਬੰਦਾ ਘੱਟ ਗਿਣਤੀ ਸੈਕਸ਼ਨ ਤੋਂ ਆਉਂਦਾ ਹੈ ਤੇ ਉਹ ਜਿੱਦਾਂ ਦੇ ਕੱਪੜੇ ਪਾਉਂਦਾ ਉਦੋਂ ਉਹਨਾਂ ਕੱਪੜਿਆਂ ਤੋਂ ਉਹਨਾਂ ਦੀ ਪਛਾਣ ਹੋਊਗੀ ਤੇ ਸਟੀਰੀਓਟਾਈਪ ਕੀਤਾ ਜਾਊਗਾ। ਇਹ ਲਗਾਤਾਰ BJP ਦੇ ਲੋਕ IT ਸੈੱਲ ਵਾਲੇ ਲਗਾਤਾਰ ਕਰਦੇ ਨੇ। ਮੁਸਲਮਾਨਾਂ ਨੂੰ ਆਪਾਂ ਪਤਾ ਹੈ ਕਿ ਇਹ ਕਿਹਾ ਜਾਂਦਾ ਕਿ ਤੁਸੀਂ ਪਾਕਿਸਤਾਨ ਚਲੇ ਜਾਓ, ਤੁਸੀਂ ਪਾਕਿਸਤਾਨੀ ਹੋ। ਇੱਦਾਂ ਹੀ 2020 ਦੇ ਅੰਦੋਲਨ ਤੋਂ ਬਾਅਦ ਸਿੱਖਾਂ ਨੂੰ ਵੀ ਖਾਲਿਸਤਾਨੀ ਕਹਿਣ ਦਾ ਟ੍ਰੈਂਡ ਖਾਸਾ ਵੱਧ ਗਿਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮੁਸਲਮਾਨ ਭਾਈਚਾਰੇ ਤੇ ਸਿੱਖ ਭਾਈਚਾਰੇ ਨੇ ਹੀ ਮੋਦੀ ਨੂੰ ਚੁਕਾਇਆ ਹੈਗਾ। ਜਿਹੜਾ CNRC ਦਾ ਅੰਦੋਲਨ ਸੀਗਾ ਉਹਨੂੰ ਵੀ ਆਪਾਂ ਵਿਨ ਸਿਚੁਏਸ਼ਨ ਕਵਾਂਗੇ ਕਿਉਂਕਿ ਉਸ ਤੋਂ ਬਾਅਦ CNRC ਦੇ ਰੂਲ ਜਿਹੜੇ ਹੈਗੇ ਆ ਉਹ BJP ਲਾਗੂ ਨਹੀਂ ਕਰ ਸਕੀ ਤੇ 2020 ਚ ਜਦੋਂ ਜੋ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਉਹ ਤਾਂ ਜਿਹੜਾ ਕਿਸਾਨ ਕਾਨੂੰਨ ਸੀਗੇ ਤਿੰਨੋਂ ਖੇਤੀ ਕਾਨੂੰਨ ਉਹ BJP ਨੂੰ ਵਾਪਸ ਲੈਣੇ ਪੈ ਗਏ ਸੀਗੇ ਤੇ ਇਸ ਕਰਕੇ ਜਿਹੜਾ ਘੱਟ ਗਿਣਤੀਆਂ ਤੇ BJP ਦਾ ਅਟੈਕ ਹੈਗਾ ਉਹਨੂੰ ਆਪਾਂ ਇਹ ਵੀ ਦੇਖੀਏ ਕਿ ਇਹ ਮੈਜੋਰਿਟੇਰੀਜ਼ਮ ਹੈਗਾ, यानी कि ਬਹੁਸੰਖਿਅਕਵਾਦ, यानी कि ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੈਗੀ ਆ ਉਹ ਕਿਤੇ ਨਾ ਕਿਤੇ ਘੱਟ ਗਿਣਤੀ ਦੇ ਲੋਕਾਂ ਨੂੰ ਸਟੀਰੀਓਟਾਈਪ ਕਰਦੇ ਨੇ, ਉਹਨਾਂ ਨੂੰ ਖਜਾਉਂਦੇ ਨੇ। ਆਪਾਂ ਨੂੰ ਪਤਾ ਕਿ ਜਦੋਂ ਕੋਈ ਮੁਸਲਮਾਨ MP ਲੋਕ ਸਭਾ 'ਚ ਵੋਕ ਕਰਦਾ ਹੈਗਾ ਤੇ ਉਹਦੇ ਖਿਲਾਫ ਕਿੱਦਾਂ ਦੇ ਨਾਰੇ ਲੱਗਦੇ ਨੇ। ਜਦੋਂ OWੈਸੀ ਜਾਂਦਾ ਹੈਗਾ ਤਾਂ ਉਹਦੇ ਉਲਟ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਜਾਂਦੇ ਨੇ। ਈਵਨ ਇੱਕ ਸਾਂਸਦ ਸੀਗੇ ਬਸਪਾ ਦੇ ਤੇ ਉਹ ਜਦੋਂ ਖੜੇ ਹੋਏ ਮੁਸਲਮਾਨ ਸਾਂਸਦ ਸੀ ਤੇ ਰਮੇਸ਼ ਬਿਧੂੜੀ ਨੇ ਜਿਹੜੇ ਕਿ BJP ਦੇ ਸਾਂਸਦ ਸੀਗੇ ਉਹਨਾਂ ਨੂੰ ਕਿੰਨਾ ਗੰਦਾ ਬੋਲਿਆ। ਲਗਾਤਾਰ ਸਟੀਰੀਓਟਾਈਪਿੰਗ ਆਪਾਂ ਨੂੰ ਪਤਾ ਹੈ ਕਿ ਘੱਟ ਗਿਣਤੀ ਦੇ ਲੋਕਾਂ ਦੀ ਚਲਦੀ ਰਹਿੰਦੀ ਹੈ। ਮੁਸਲਮਾਨਾਂ ਬਾਰੇ ਆਪਾਂ ਨੂੰ ਇਹ ਵੀ ਪਤਾ ਕਿ ਉਹਨਾਂ ਨੂੰ ਕਟਵਾ ਪਾਕਿਸਤਾਨੀ ਇਹ ਸਭ ਕਿਹਾ ਜਾਂਦਾ ਹੈ। ਸਿੱਖਾਂ ਤੇ ਬਹੁਤ ਭੱਦੇ ਚੁਟਕਲੇ ਹੈਗੇ ਆ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਚਲਾਏ ਜਾਂਦੇ ਨੇ। 12 ਵਜਣ ਵਾਲਾ ਹੋ ਗਿਆ, ਖਾਲਿਸਤਾਨੀ ਕਹਿਣ ਵਾਲਾ ਹੋ ਗਿਆ। ਇਹ ਲਗਾਤਾਰ ਟ੍ਰੈਂਡ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਇਹ BJP ਦੀ IT ਸੈੱਲ ਲਗਾਤਾਰ ਉਹਨਾਂ ਨੂੰ ਟਰੋਲ ਕਰਦੀ ਹੈ। ਹੁਣ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ 'ਚ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਖੋਲ ਕੇ ਤੇ BJP ਦੀ IT ਸੈੱਲ ਲਗਾਤਾਰ ਕਿਸਾਨਾਂ ਨੂੰ ਟਰੋਲ ਕਰ ਰਹੀ ਹੈ। ਕਦੇ ਉਹਨਾਂ ਨੂੰ ਖਾਲਿਸਤਾਨੀ ਕਹਿ ਰਹੀ ਹੈ, ਕਦੇ ਉਹਨਾਂ ਨੂੰ ਆਤੰਕਵਾਦੀ ਕਹਿ ਰਹੀ ਹੈ, ਕਦੇ ਕੁਛ ਕਹਿ ਰਹੀ ਹੈ। ਤੇ ਆਪਾਂ ਜੇ ਪਿਛਲੇ 50 ਸਾਲ ਵੀ ਦੇਖੀਏ ਜਾਂ ਫਿਰ 1980 ਤੋਂ ਬਾਅਦ ਦਾ ਜੇ ਦੌਰ ਦੇਖੀਏ ਤਾਂ ਆਪਾਂ ਦੇਖਦੇ ਹਾਂ ਕਿ ਖਾਲੀ ਪ੍ਰੋਟੈਸਟਰ यानी कि ਜਿਹੜੇ ਲੋਕ ਅੰਦੋਲਨ ਕਰੇ ਉਹਨਾਂ ਨੂੰ ਹੀ ਨਹੀਂ ਬਲਕਿ ਅਫਸਰਾਂ ਨੂੰ, ਆਰਮੀ 'ਚ ਕੰਮ ਕਰਨ ਵਾਲੇ ਲੋਕਾਂ ਤੇ ਵੀ ਸਵਾਲ ਖੜੇ ਕਰੇ ਨੇ। ਜਿਹੜੇ ਜ਼ਿਆਦਾ ਗਿਣਤੀ ਵਾਲੇ ਲੋਕ ਹੈਗੇ ਆ ਜੋ ਮਤਲਬ CNRC ਅੰਦੋਲਨ ਚੱਲ ਰਿਹਾ ਸੀ ਉਦੋਂ ਆਪਾਂ ਨੂੰ ਪਤਾ ਕਿ ਮੁਸਲਿਮ ਅਫਸਰਾਂ ਨੂੰ ਵੀ ਕਿੰਨਾ ਕੁਝ ਕਿਹਾ ਜਾਂਦਾ ਸੀਗਾ। ਇਹੀ ਸਾਰਾ ਕੁਝ ਆਪਾਂ ਨੂੰ ਹੁਣ ਸਿੱਖਾਂ ਬਾਰੇ ਵੀ ਦੇਖਣ ਨੂੰ ਮਿਲਦਾ ਹੈ ਤੇ ਇਹ ਕਿਤੇ ਨਾ ਕਿਤੇ ਨਿਸ਼ਾਨ ਹੈਗਾ ਮੈਜੋਰਿਟੇਰੀਜ਼ਮ ਦਾ, यानी कि ਬਹੁਸੰਖਿਅਕਵਾਦ ਦਾ ਜਿਹੜਾ ਕਿ ਖਾਸਾ ਖਤਰਨਾਕ ਹੁੰਦਾ ਹੈ। ਕਿਸੇ ਵੀ ਮੁਲਕ ਦੀ ਡਾਇਵਰਸਿਟੀ ਤੇ ਇਹਨੂੰ ਆਪਾਂ ਹਮਲਾ ਵੀ ਕਹਿ ਸਕਦੇ ਹਾਂ ਜਦੋਂ ਕਿ ਜਿਹੜੇ ਕਮ ਗਿਣਤੀ ਦੇ ਲੋਕ ਹੈਗੇ ਆ, ਘੱਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਨੂੰ ਸਟੀਰੀਓਟਾਈਪ ਕੀਤਾ ਜਾਵੇ, ਉਹਨਾਂ ਨੂੰ ਸੈਕਿੰਡ ਗ੍ਰੇਡ ਸਿਟੀਜ਼ਨ ਬਣਾਉਣ ਦੀ ਪੂਰੀ ਇੱਕ ਪ੍ਰੋਸੈਸ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਇਹਦੇ ਉਲਟ ਕਿਤੇ ਨਾ ਕਿਤੇ ਜਿਹੜੇ ਕਿ ਜਮਹੂਰੀਅਤ ਪਸੰਦ ਲੋਕ ਹੈਗੇ ਉਹਨਾਂ ਨੂੰ ਖੜਿਆ ਹੋਣ ਦੀ ਲੋੜ ਹੈ ਤੇ ਇਹਦੀ ਸਖਤ ਨਿੰਦਾ ਕਰਨ ਦੀ ਲੋੜ ਹੈ।